ਉਹੀ ਜੇ ਇਹ ਸਿੱਖ ਇਤਿਹਾਸ ਦਾ ਚੈਪਟਰ ਜਾਂ ਫਕੀਰ ਸੂਫੀ ਫਕੀਰ ਸਰਮਦ ਨਾਲ ਕੀ ਵਾਪਰਦਾ ਉਹਨੂੰ ਤੁਸੀਂ ਪਾਸੇ ਵੀ ਰੱਖ ਦਿਓ ਤਾਂ ਫਿਰ ਇਹੀ ਦੇਖ ਲਓ ਕਿ ਉਹਨੇ ਆਪਣੇ ਪਿਓ ਸ਼ਾਹਜਹਾਂ ਨਾਲ ਕੀ ਕੀਤਾ, ਆਪਣੇ ਭਰਾਵਾਂ ਦੇ ਨਾਲ ਕੀ ਕੀਤਾ, ਦਾਰਾ ਸ਼ਿਕੋਹ ਦੇ ਨਾਲ ਕੀ ਕੀਤਾ, ਤੇ ਕੀ ਜੋ ਕੁਝ ਉਹਨੇ ਆਪਣੇ ਟੱਬਰ ਦੇ ਨਾਲ, ਆਪਣੇ ਮਾਂ-ਬਾਪ ਦੇ ਨਾਲ, ਆਪਣੇ ਬਾਪ ਨਾਲ ਖਾਸ ਤੌਰ ਤੇ ਆਪਣੀ ਭੈਣ ਦੇ ਨਾਲ ਜਹਾਰ ਕੀਤਾ, ਕੀ ਇਹਨੂੰ ਇਸਲਾਮ ਜਸਟੀਫਾਈ ਕਰਦਾ ਹੈ ਕਦੇ? ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਇਨਸਾਨੀ ਇਤਿਹਾਸ ਦੇ ਵਿੱਚ ਮਜ਼ਹਬ ਨੂੰ, ਅਕੀਦੇ ਨੂੰ ਕਿਵੇਂ ਖੁਦਗਰਜ਼ ਲੋਕਾਂ ਨੇ ਆਪਣੇ ਜਿਹੜਾ ਉਹ ਮਨੋਰਥ ਦੇ ਲਈ ਇਸਤੇਮਾਲ ਕੀਤਾ ਹੈ। ਅੱਜ ਇਹਨਾਂ ਦੀ ਕੀ ਨੀਤੀ ਹੈ ਕਿ ਅਸੀਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹਰ ਇੱਕ ਨੂੰ ਹਿੰਦੂਤਵਾ ਦੇ ਰੰਗ ਦੇ ਵਿੱਚ ਰੰਗ ਦੇਣੇ। ਜਦੋਂ ਔਰੰਗਜ਼ੇਬ ਦਾ ਜ਼ੁਲਮ ਖਾਸ ਤੌਰ ਤੇ ਕਸ਼ਮੀਰ ਘਾਟੀ ਦੇ ਵਿੱਚ, ਜਿੱਥੇ ਕਿ ਅਫਗਾਨ ਖਾਨ ਨਾਂ ਦਾ ਗਵਰਨਰ ਲੱਗਾ ਹੋਇਆ ਹੈ, ਜ਼ੋਰੋ ਜ਼ਬਰੀ ਚੱਲ ਰਿਹਾ ਹੈ, ਜ਼ੋਰੋ ਜ਼ਬਰੀ ਕਨਵਰਸ਼ਨਸ ਹੋ ਰਹੀਆਂ ਨੇ, ਮਜ਼ਹਬ ਬਦਲੇ ਜਾ ਰਹੇ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਤੋਂ ਆਲ ਦਾ ਵੇ 300 ਕਿਲੋਮੀਟਰ ਦਿੱਲੀ ਤੱਕ ਪਹੁੰਚ ਕੇ ਔਰੰਗਜ਼ੇਬ ਦੀ ਬਾਂਹ ਫੜਦੇ ਨੇ ਕਿ ਜਬ ਇਹ ਜਨਾਊ ਜਬਰੀ ਲਾਉਣ ਨਹੀਂ ਦੇਣਾ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਜਾਂਦਾ ਹੈ, ਦੋ ਫਾੜ ਕੀਤਾ ਜਾਂਦਾ ਹੈ। ਭਾਈ ਸਤੀ ਦਾਸ ਉਹਨਾਂ ਦੇ ਸਰੀਰ ਦੇ ਦਿਵਾਲੇ ਰੂੰ ਦੇ ਗੋੜੇ ਪਾਣ ਕੇ ਔਰ ਉਸ ਨੂੰ ਅੱਗ ਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਔਰ ਭਾਈ ਦਿਆਲਾ ਜੀ ਉਹਨਾਂ ਨੂੰ ਦੇਗ ਦੇ ਵਿੱਚ ਉਬਾਲਿਆ ਜਾਂਦਾ ਹੈ। ਔਰ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਇੱਕੋ ਦਿਨ ਦੀ ਸ਼ਹਾਦਤ ਹੈ। ਮੈਸੇਜ ਦਿੱਤਾ ਜਾ ਰਿਹਾ ਹੈ ਕਿ ਜੋ ਇਹਨਾਂ ਦਾ ਹਸ਼ਰ ਤੁਹਾਡੇ ਸਿੱਖਾਂ ਦਾ ਅਸੀਂ ਕੀਤਾ, ਇਹੀ ਤੁਹਾਡਾ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਵਰਸ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TVAG4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, आज 24 नवंबर 2021 11 मगर नानक शाही समत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਹੈ, ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਥੈਂਕਸ ਗਿਵਿੰਗ ਦੀ ਈਵ ਹੈ, ਸੋ ਅਸੀਂ ਸਭ ਨੂੰ हैप्पी थैंक्सगिविंग कहते हैं। सो क्योंकि कल थैंक्सगिविंग डे है, सो हैप्पी थैंक्सगिविंग डे सो एवरीबॉडी। सो उस तो बाद ब्लैक फ्राइडे होंदा है कि जिस तरह के बहुत वड्डी मात्रा दे विच खरीदो फरोख्त होंदी है, सो फिर भी आपां सारिआं नूं हैप्पी हॉलीडे भी नाल ही कहंदे आ। सो प्रोग्राम दे शुरू दे विच ਅੱਜ ਦੇ ਪ੍ਰੋਗਰਾਮ ਜਿਹੜਾ ਸਪਾਂਸਰ ਕੀਤਾ ਗਿਆ ਉਹਨਾਂ ਬਾਰੇ ਤੁਹਾਨੂੰ ਆਪਾਂ ਦੱਸਦੇ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਜਰਮਨੀ ਤੋਂ ਸਰਦਾਰ ਅਮਰਜੀਤ ਸਿੰਘ ਹੋਰਾਂ ਵੱਲੋਂ। ਸੋ ਇਹਨਾਂ ਸੁਨੇਹਾ ਦਿੱਤਾ ਕਿ ਅਸੀਂ ਬ੍ਰਾਹਮਣਵਾਦੀ ਵਿਚਾਰਧਾਰਾ ਜੋ ਅੱਜ ਭਾਰਤ ਤੇ ਕਾਬਜ਼ ਹੈ ਇਹਨਾਂ ਤੋਂ ਆਪਣੇ ਭਲੇ ਦੀ ਆਸ ਨਹੀਂ ਰੱਖ ਸਕਦੇ। ਸੱਚ ਇਹ ਹੈ ਜੇ ਗੁਰੂ ਸਾਹਿਬ ਜੀ ਦੀ ਜਿਹੜੀ ਵਿਚਾਰਧਾਰਾ ਫੈਲਦੀ ਹੈ ਤਾਂ ਇਹਨਾਂ ਦਾ ਜਿਹੜਾ ਪਖੰਡ ਹੈ ਉਹ ਖਤਮ ਹੁੰਦਾ ਹੈ। ਇਸ ਕਰਕੇ ਇਹਨਾਂ ਨਾਲ ਸਾਡੀ ਲੜਾਈ ਪਈ ਹੋਈ ਹੈ, ਸੋ ਸਾਨੂੰ ਖਤਮ ਕਰਨਾ ਚਾਹੁੰਦੇ ਨੇ। ਸੋ ਦੂਜੀ ਗੱਲ, ਅੱਜ ਦੁਨੀਆ ਤੇ ਸਭ ਨੂੰ ਆਪੋ ਤਾਪੀ ਹੈ, ਸੋ ਇੱਕ ਦੂਜੇ ਤੇ ਕਬਜ਼ਾ ਕਰਕੇ ਆਪਣਾ ਜਿਹੜਾ ਫਾਇਦਾ ਕੱਢਣਾ ਹੀ ਮਕਸਦ ਬਣਿਆ ਹੋਇਆ ਹੈ। ਸੋ
ਕੋਈ ਮੁਲਕ ਕਿਸੇ ਦਾ ਭਲਾ ਨਹੀਂ ਕਰ ਸਕਦਾ, ਆਪਣਾ ਜਿਹੜਾ ਫਾਇਦਾ ਹੀ ਉਹ ਦੇਖਦੇ ਨੇ। ਸੋ ਮੈਂ ਸਮਝਦਾ ਹਾਂ ਕਿ ਸਿੱਖਾਂ ਨੂੰ ਤਾਂ ਖਾਲਿਸਤਾਨ ਹੀ ਚਾਹੀਦਾ ਹੈ, ਸਗੋਂ ਜਿਹੜੀ ਦੁਨੀਆ ਨੂੰ ਇਸ ਪਾਟੋ ਧਾੜ ਦੀ ਜਿਹੜੀ ਨੀਤੀ ਹਟਾ ਕੇ ਪਿਆਰ, ਅਪਨਾਤਾ ਤੇ ਧਰਮ ਦਾ ਜਿਹੜਾ ਰਸਤਾ ਦਰਸਾਉਣ ਲਈ ਦੁਨੀਆ ਨੂੰ ਖਾਲਿਸਤਾਨ ਚਾਹੀਦਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਅਮਰਜੀਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਵੀਅਰ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਅੱਜ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਨ ਹੈ। ਸੋ 24 ਨਵੰਬਰ 1675 ਈਸਵੀ ਨੂੰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਸਿੱਖਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਵੇਲੇ ਦੀ ਹਾਕਮ ਔਰੰਗਜ਼ੇਬ ਦੇ ਹੁਕਮ ਥੱਲੇ ਜਿਹੜਾ ਸ਼ਹੀਦ ਕੀਤਾ ਗਿਆ ਸੀ। ਸੋ ਗੁਰੂ ਸਾਹਿਬ ਜੀ ਦੀ ਜਿਹੜੀ ਸ਼ਹਾਦਤ ਧਾਰਮਿਕ ਆਜ਼ਾਦੀ ਲਈ ਹੋਈ ਇੱਕ ਅਲੋਕਾਰ ਸ਼ਹਾਦਤ ਸੀ। ਸੋ ਅੱਜ ਦੇ ਦਿੱਲੀ ਤਖਤ ਤੇ ਬੈਠੇ ਹਿੰਦੂਤਵੀ ਹਾਕਮ ਵੀ ਕੱਟੜਪੰਥੀ ਜਿਹੜੇ ਔਰੰਗਜ਼ੇਬ ਦੇ ਰਸਤੇ ਤੇ ਹੀ ਚੱਲ ਰਹੇ ਨੇ। ਸੋ ਬੀਤੀਆਂ ਸਦੀਆਂ ਵਿੱਚ ਵੀ ਜਿਹੜੀ ਸਿੱਖ ਕੌਮ ਜ਼ੁਲਮ ਦੇ ਖਿਲਾਫ ਲੜੀ ਅਤੇ ਅੱਜ ਵੀ ਦਿੱਲੀ ਸਟੇਟ ਦੀਆਂ ਜਿਹੜੀਆਂ ਜ਼ਾਲਮ ਨੀਤੀਆਂ ਦੇ ਖਿਲਾਫ ਡਟ ਕੇ ਖੜੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਅਮਰਜੀਤ ਸਿੰਘ ਜਰਮਨੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਦੋਂ ਉਹਨਾਂ ਦੀ ਪਹਿਲਾਂ ਕਾਲ ਵੀ ਆਈ ਸੀ ਉਦੋਂ ਵੀ ਅਸੀਂ ਉਹਨਾਂ ਦੀ ਇਸ ਜੈਸਚਰ ਨੂੰ ਸਰਾਹਿਆ ਸੀ ਔਰ ਅੱਜ ਕਿਉਂਕਿ ਅਸੀਂ ਉਹਨਾਂ ਨੂੰ ਰੈਕਗਨਾਈਜ਼ ਕਰ ਰਹੇ ਹਾਂ ਪ੍ਰੋਪਰਲੀ ਔਰ ਜਿਹੜੇ ਦੋਨੋਂ ਨੁਕਤੇ ਉਹਨਾਂ ਨੇ ਪ੍ਰੋਮੀਨੈਂਟਲੀ, ਇੱਕ ਤਾਂ ਮੀਡੀਆ ਦੀ ਇੰਪੋਰਟੈਂਸ ਕੀ ਹੈ, ਕਿਵੇਂ ਇੰਡੀਅਨ ਗਵਰਨਮੈਂਟ ਦੀ ਡਿਸਇਨਫੋਰਮੇਸ਼ਨ ਨੇ ਦੁਨੀਆ ਭਰ ਦੇ ਵਿੱਚ ਇੱਕ ਝੂਠਾ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਲਗਾਤਾਰ ਕਰ ਰਹੇ ਨੇ। ਅਸੀਂ ਅੱਜ ਇੱਕ ਸੈਗਮੈਂਟ ਦੇ ਵਿੱਚ ਡਿਸਕਸ ਕਰਾਂਗੇ ਕਿ ਕਿਵੇਂ ਇੱਕ ਵੱਡਾ ਇਹਨਾਂ ਦਾ ਸਕੈਂਡਲ ਜਿਹਦੇ 'ਚ ਕਿ 80 ਫੇਕ ਅਕਾਊਂਟ ਇਹਨਾਂ ਨੇ ਕ੍ਰੀਏਟ ਕੀਤੇ ਹੋਏ ਸੀ, ਉਹ ਫੇਸਬੁੱਕ ਤੇ, ਟਵਿੱਟਰ ਤੇ, ਇੰਸਟਾਗ੍ਰਾਮ ਤੇ, ਔਰ ਇੱਕ ਪ੍ਰੋਮੀਨੈਂਟ NGO ਨੇ ਇਸ ਸਕੈਂਡਲ ਦਾ ਪਰਦਾਫਾਸ਼ ਕੀਤਾ। BBC ਨੇ ਇਸ ਦੀ ਮੁੱਢਲੀ ਰਿਪੋਰਟ ਛਾਪੀ ਹੈ। ਇਸ ਤੋਂ ਪਹਿਲਾਂ ਅਸੀਂ 2020 ਦੇ ਵਿੱਚ ਦੇਖਦੇ ਹਾਂ ਕਿ ਇੰਡੀਅਨ ਡਿਸਇਨਫੋ ਲੈਬ ਦੇ ਥੱਲੇ ਇਹ ਸਾਹਮਣੇ ਆਇਆ ਸੀ ਕਿ ਕਿਵੇਂ 15 ਸਾਲਾਂ ਤੋਂ ਲਗਾਤਾਰ 116 ਮੁਲਕਾਂ ਦੇ ਵਿੱਚ ਭਾਰਤ ਜਿਹੜਾ ਹੈ ਉਹ ਆਪਣੀਆਂ ਥਿੰਕ ਟੈਂਕਸ ਜਾਲੀ ਬਣਾਏ ਹੋਏ, NGOs, ਇੱਕ ਹਾਰਵਰਡ ਦੇ ਪ੍ਰੋਫੈਸਰ ਜਿਹਦੀ ਡੈਥ 2006 ਦੀ ਹੋਈ ਸੀ ਉਹਦਾ ਨਾਂ ਇਸਤੇਮਾਲ ਕਰਕੇ ਔਰ ਪਾਵਰਫੁਲ ਜਿਹਦੇ 'ਚ 10 ਦੇ ਕਰੀਬ NGOs ਯੂਨਾਈਟਿਡ ਨੇਸ਼ਨਸ ਦੀਆਂ ਐਕ੍ਰੈਡਿਟਡ ਸੀ। ਸੋ ਜਿਸ ਲੈਵਲ ਦੇ ਉੱਤੇ ਉਹਨਾਂ ਦਾ ਡਿਸਇਨਫੋਰਮੇਸ਼ਨ ਕੈਂਪੇਨ ਸੀ ਔਰ ਅੱਜ ਵੀ ਹੈ, ਉਸ ਦੇ ਮੁਕਾਬਲੇ ਤਾਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਰੱਬ ਦੇ ਆਸਰੇ ਤੇ ਇਸ ਗੱਲ ਨੂੰ ਮੰਨਦੇ ਹਾਂ ਕਿ ਸੱਚ ਦਾ ਆਪਣਾ ਭਾਰ ਬੜਾ ਹੁੰਦਾ ਹੈ, ਅਸੀਂ ਇਸ ਗੱਲ ਨੂੰ ਅੱਗੇ ਤੋਰ ਰਹੇ ਹਾਂ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਗੱਲ ਦੂਸਰੀ ਵੀਰ ਅਮਰਜੀਤ ਸਿੰਘ ਹੋਰਾਂ ਨੇ ਕਹੀ ਔਰ ਇਹ ਸਾਡੇ ਇੱਕ ਵੱਡੇ ਤਬਕੇ ਨੂੰ ਸਮਝਣ ਦੇ ਵਿੱਚ ਦਿੱਕਤ ਹੈ ਕਿ ਜਦੋਂ ਇਹ ਵੀ ਕਿਹਾ ਜਾਂਦਾ ਹੈ ਕਿ ਕੋਈ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਪੱਕੇ ਤਾਂ ਸਿਰਫ ਹਿੱਤ ਹੁੰਦੇ ਨੇ, ਤੇ ਇਸ ਗੱਲ ਦਾ ਵੀ ਧਿਆਨ ਰਹੇ ਕਿ ਹਰ ਕੋਈ ਜਦੋਂ ਵੀ ਕੋਈ ਤੁਹਾਡੀ ਮਦਦ ਤੇ ਆਏਗਾ ਜਾਂ ਤੁਹਾਡੇ ਵਿਰੋਧ 'ਚ ਖਲੋਏਗਾ ਉਹ ਆਪਣੇ ਹਿੱਤ ਦੇਖ ਰਿਹਾ ਹੁੰਦਾ। ਸੋ ਸਾਨੂੰ ਆਪਣੀ ਲੜਾਈ ਖੁਦ ਲੜਨੀ ਪੈਣੀ ਹੈ, ਆਪਣੇ ਹਿੱਤਾਂ ਨੂੰ ਖੁਦ ਦੇਖਣਾ ਪੈਣਾ ਹੈ। ਹਾਂ, ਸਾਨੂੰ ਇਹ ਗੱਲ ਮੰਨ ਕੇ ਕਿ ਪੱਕੇ ਦੋਸਤ ਦੁਸ਼ਮਣ ਨਹੀਂ ਹੁੰਦੇ, ਸਾਨੂੰ ਜਿਹੜੀ ਕੁਛ ਸਾਡੇ 'ਚ ਬਿਲਟ ਇਨ ਸਾਈਕੋ ਹਿਸਟਰੀ ਬਣੀ ਹੋਈ ਹੈ, ਕੁਛ ਬ੍ਰਾਹਮਣਵਾਦੀਆਂ ਦੇ ਪ੍ਰਚਾਰ ਨੇ ਜੋ ਸਾਡਾ ਬਾਇਸ ਬਣਾਇਆ ਹੋਇਆ ਕੁਛ ਨੁਕਤਿਆਂ ਤੇ, ਉਹਨੂੰ ਸ਼ੈੱਡ ਕਰਨ ਦੀ ਲੋੜ ਹੈ, ਆਪਣੇ ਹਿੱਤਾਂ ਨੂੰ ਦੇਖਣ ਦੀ ਕਿ ਭਾਈ ਸਾਡੇ ਹਿੱਤ ਕਿੱਥੇ ਜੁੜੇ ਹੋਏ ਨੇ ਔਰ ਉਹ ਯਤਨ ਕਰਨੇ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਸੋ ਅਸੀਂ ਵੀਰ ਅਮਰਜੀਤ ਸਿੰਘ ਜਿਹੜੇ ਇੱਕ ਡੂੰਘੀ ਸੂਝ ਰੱਖਦੇ ਨੇ ਔਰ TV84 ਨੂੰ ਪਿਆਰ ਕਰਦੇ ਨੇ, ਜਰਮਨ 'ਚ ਬੈਠੇ ਆ ਆਪਣੀ ਕਿਰਤ ਕਰਦੇ ਆ, ਉਹਨਾਂ ਨੇ ਮਹਿਸੂਸ ਕੀਤਾ ਕਿ ਹਜ਼ਾਰਾਂ ਮੀਲ ਦੂਰ ਬੈਠੇ ਇਸ TV84 ਨੂੰ ਉਹ ਆਪਣੇ ਪਿਆਰ ਦਾ ਸੁਨੇਹਾ ਦੇ ਰਹੇ ਨੇ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ,
ਉਹਨਾਂ ਦਾ ਸ਼ਹੀਦੀ ਦਿਨ ਹੈ। ਜੀ 24 ਨਵੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਵੇਲੇ ਦੇ ਹਾਕਮ ਔਰੰਗਜ਼ੇਬ, ਜਿਸ ਦੀ ਇਨਟੋਲਰੈਂਟ ਪਾਲਿਸੀ ਦਾ ਸ਼ਿਕਾਰ ਵੱਡਾ ਤਬਕਾ ਹਿੰਦੂ ਜਾਤੀ ਦਾ ਹੋ ਰਿਹਾ ਸੀ, ਖਾਸ ਤੌਰ ਤੇ ਕਸ਼ਮੀਰ ਦੇ ਵਿੱਚ। ਇਹ ਵੱਖਰੀ ਗੱਲ ਹੈ ਕਿ ਅੱਜ ਉਹ ਕਹਾਣੀ ਕੋਈ ਨਵੇਂ ਉਸ ਕਿਸਮ ਦੇ ਕੱਟੜਪੰਥੀ ਸੋਚ ਵਾਲੇ RSS ਦੇ ਹਾਕਮਾਂ ਵੱਲੋਂ ਅਪਣਾਈ ਜਾ ਰਹੀ ਹੈ। ਔਰ ਗੁਰੂ ਤੇਗ ਬਹਾਦਰ ਸਾਹਿਬ, ਜਿੱਥੇ ਉਹਨਾਂ ਦੀ ਸ਼ਹਾਦਤ ਇੱਕ ਆਪਣੇ ਆਪ ਦੇ ਵਿੱਚ ਇਨਸਾਨੀ ਹਿਸਟਰੀ ਦੀ ਇੱਕ ਅਲੋਕਾਰ, ਇੱਕ ਵਿਲੱਖਣ, ਇੱਕ ਯੂਨੀਕ, ਇੱਕ ਵੱਡੀ, ਜਿਸ ਨੂੰ ਕੀਨੋ ਬੜੋ ਕਰੂ ਮੈਂ ਸਾਕਾ ਉਹਨਾਂ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਰਮਾਇਆ, ਉਹ ਸ਼ਹਾਦਤ ਹੈ। ਉੱਥੇ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਜਦੋਂ ਇਹ ਕਿਹਾ ਜਾਂਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਇਸ ਲਈ ਨਹੀਂ ਕਿ ਇਤਿਹਾਸ ਦੇ ਵਿੱਚ ਕੋਈ ਜਿਹੜਾ ਉਹ ਸਪਰਿੰਗ ਲੱਗਾ ਹੁੰਦਾ ਹੈ ਕਿ ਉਹਨੇ ਮੁੜ ਕੇ ਆਉਣਾ ਹੁੰਦਾ ਹੈ, ਕਿਉਂਕਿ ਨਾ ਤਾਂ ਜਿਸ ਖਿੱਤੇ ਦੇ ਵਿੱਚ ਉਹ ਕੁਝ ਵਾਪਰ ਰਿਹਾ ਹੁੰਦਾ ਹੈ ਉਸ ਤੋਂ ਸਬਕ ਇੱਕ ਧਿਰ ਲੈਂਦੀ ਹੈ ਜਿਹੜੀ ਉਹ ਜਿਹੜਾ ਕਾਰਾ ਕਰ ਰਹੀ ਹੁੰਦੀ ਹੈ, ਤੇ ਦੂਸਰੇ ਜਿਨ੍ਹਾਂ ਦੇ ਨਾਲ ਇਹ ਵਾਪਰ ਰਿਹਾ ਹੁੰਦਾ ਉਹ ਵੀ ਬਹੁਤ ਵਾਰ ਉਵੇਂ ਹੀ ਚੁੱਪ ਕਰਕੇ ਸੁੱਤੇ ਹੁੰਦੇ ਨੇ ਜਾਂ ਵੰਗਾਰਨ ਦੀ ਹਿੰਮਤ ਨਹੀਂ ਰੱਖਦੇ। ਇਸ ਲਈ ਜਦੋਂ ਤੁਸੀਂ ਈਵਨ ਇੱਕੋ ਖਿੱਤੇ ਦਾ, ਜੇ ਈਵਨ ਦਿੱਲੀ ਦੀ ਜਿਹੜੀ ਹੈ ਰੂਲਿੰਗ ਦੇਖਣੀ ਹੋਏ, ਜ਼ਿਆਦਾ ਨਾ ਵੀ ਜਾਈਏ, ਪਿਛਲੇ 1000 ਸਾਲ ਦੇ ਵਿੱਚ ਹੀ ਜਾਂ 1500 ਸਾਲ 'ਚ ਦੇਖਣੀ ਹੋਏ, ਤੇ ਫਿਰ ਤੁਹਾਨੂੰ ਨਜ਼ਰ ਆਏਗਾ ਕਿ ਪਾਤਰਾਂ ਦੇ ਨਾਂ ਬਦਲਦੇ ਨੇ। ਦਿੱਲੀ ਤਖਤ ਦੇ ਹਾਕਮ ਦਾ ਨਾਂ ਬਦਲਿਆ ਜਾਂ ਲੋਕਾਂ ਦੀ ਜ਼ਾਹਰ ਹੈ ਜਨਰੇਸ਼ਨ ਬਦਲਦੀ ਹੈ, 20 ਸਾਲ ਬਾਅਦ ਜਨਰੇਸ਼ਨ ਬਦਲ ਜਾਂਦੀ ਹੈ, ਪਰ ਉਹੀ ਤੌਰ ਤਰੀਕੇ, ਉਹੀ ਅਨਾ, ਉਹੀ ਜ਼ੁਲਮ, ਉਹੀ ਇਕਤਦਾਰ, ਤਾਕਤ ਦੀ ਭੁੱਖ, ਔਰ ਉਹੀ ਗਰੀਡ, ਜਿਹੜੇ ਲੋਕ ਵਿਕਦੇ ਨੇ, ਜਿਹੜੇ ਲੋਕ ਆਪਣੇ ਹੀ ਭਰਾਵਾਂ ਦੇ ਖਿਲਾਫ ਦੁਸ਼ਮਣ ਦਾ ਸਾਥ ਦਿੰਦੇ ਨੇ, ਉਹਨਾਂ ਦੀ ਕੁਹਾੜੀ ਦਾ ਦਸਤਾ ਬਣਦੇ ਨੇ। ਸੋ ਇਹ ਰੈਪੀਟੀਸ਼ਨ ਲਗਾਤਾਰਤਾ ਦੇ ਨਾਲ ਜਾਰੀ ਹੈ, ਔਰ ਇਹਦੇ 'ਚ ਕੋਈ ਇਹਨੂੰ ਜਿਹੜੇ ਫਿਰ ਜਸਟੀਫਾਈ ਕਰਨਾ ਚਾਹੁੰਦੇ ਨੇ ਉਹ ਮਜ਼ਹਬ ਦੀ ਆੜ ਲੈਂਦੇ ਨੇ ਜਾਂ ਮਜ਼ਹਬ ਦੇ ਉਸ ਪਰਦੇ ਪਿੱਛੇ ਛੁਪ ਕੇ ਕਈ ਗਲਤ ਗੱਲਾਂ ਨੂੰ ਵੀ ਜਸਟੀਫਾਈ ਕਰਨਾ ਚਾਹੁੰਦੇ ਨੇ। ਸੋ ਮੈਂ ਸਮਝਦਾ ਹਾਂ ਵੀ ਸਾਨੂੰ ਜਿੱਥੇ ਬੀਤੇ ਦੇ ਨਾਲ ਇਮਾਨਦਾਰ ਹੋਣਾ ਪਏਗਾ, ਸਾਨੂੰ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਦਿਖਾਣੀ ਪਏਗੀ। ਮਜ਼ਹਬ ਦੀ ਗੱਲ ਇਹ ਨਹੀਂ ਹੈ। ਜਿਹੜੇ ਹਾਕਮ, ਜੇ ਹੁਣ ਔਰੰਗਜ਼ੇਬ ਦੀ ਗੱਲ ਕਰੀਏ, ਜਿਸ ਦੀਆਂ ਨੀਤੀਆਂ ਦਾ ਸ਼ਿਕਾਰ ਜਿਹੜੇ ਨੇ ਉਹ ਉਸ ਪੀਰੀਅਡ ਦੇ ਲੋਕ ਹੋ ਰਹੇ ਨੇ, ਠੀਕ ਹੈ, ਅੱਜ ਵੀ ਇੱਕ ਵੱਡਾ ਤਬਕਾ ਮੁਸਲਮਾਨਾਂ ਦਾ ਜਿਹੜਾ ਔਰੰਗਜ਼ੇਬ ਕਹਿਣ ਤੋਂ ਪਹਿਲਾਂ ਵੀ ਹਜ਼ਰਤ ਜਾਂ ਕੋਈ ਹੋਰ ਨਾਲ ਕਹੇਗਾ ਔਰ ਉਹਨੂੰ ਬਹੁਤ ਪੱਕਾ ਤੇ ਵੱਡਾ ਮੁਸਲਮਾਨ ਸਮਝਦੇ ਨੇ, ਔਰ ਇਹ ਵੀ ਇੱਕ ਮਿੱਥ ਫੈਲਾਈ ਹੋਈ ਹੈ ਜੀ ਉਹ ਹੱਥੀਂ ਉਹਨੇ ਕੁਰਾਨ ਲਿਖਦਾ ਸੀ, ਟੋਪੀਆਂ ਬਣਾਉਂਦਾ ਸੀ, ਵੇਚਦਾ ਸੀ। ਅੱਜ ਤੱਕ ਵੀ ਉਹ ਕੁਰਾਨ ਕਈ ਲੈਂਦੇ ਹੋਣਗੇ ਜਾਂ ਵਿਕਦੇ ਨੇ, ਪਤਾ ਨਹੀਂ ਕਿੰਨੇ ਕੁ ਨੇ ਆਪਣੀ ਜ਼ਿੰਦਗੀ 'ਚ ਲਿਖੇ। ਪਰ ਉਹੀ ਜੇ ਇਹ ਸਿੱਖ ਇਤਿਹਾਸ ਦਾ ਚੈਪਟਰ ਜਾਂ ਫਕੀਰ, ਸੂਫੀ ਫਕੀਰ ਸਰਮਦ ਨਾਲ ਕੀ ਵਾਪਰਦਾ ਉਹਨੂੰ ਤੁਸੀਂ ਪਾਸੇ ਵੀ ਰੱਖ ਦਿਓ, ਤਾਂ ਫਿਰ ਇਹੀ ਦੇਖ ਲਓ ਕਿ ਉਹਨੇ ਆਪਣੇ ਪਿਓ ਸ਼ਾਹਜਹਾਂ ਨਾਲ ਕੀ ਕੀਤਾ, ਆਪਣੇ ਭਰਾਵਾਂ ਦੇ ਨਾਲ ਕੀ ਕੀਤਾ, ਦਾਰਾ ਸ਼ਿਕੋਹ ਦੇ ਨਾਲ ਕੀ ਕੀਤਾ, ਤੇ ਕੀ ਜੋ ਕੁਛ ਉਹਨੇ ਆਪਣੇ ਟੱਬਰ ਦੇ ਨਾਲ, ਆਪਣੇ ਮਾਂ-ਬਾਪ ਦੇ ਨਾਲ, ਆਪਣੇ ਬਾਪ ਨਾਲ ਖਾਸ ਤੌਰ ਤੇ, ਆਪਣੀ ਭੈਣ ਦੇ ਨਾਲ ਜਹਾਰ ਕੀਤਾ, ਕੀ ਇਹਨੂੰ ਇਸਲਾਮ ਜਸਟੀਫਾਈ ਕਰਦਾ ਹੈ ਕਦੇ? ਜਾਂ ਇਸਲਾਮ ਦੀਆਂ, ਜਿੱਥੇ ਇਸਲਾਮ ਮਾਪਿਓ ਦਾ ਦਰਜਾ ਜਿਹੜਾ ਹੈ ਉਹ ਰੱਬ ਤੋਂ ਬਾਅਦ ਦਾ ਰੱਖਦਾ ਹੋਏ, ਜੰਨਤ ਮਾਂ ਦੇ ਪੈਰਾਂ 'ਚ ਹੁੰਦੀ ਹੈ, ਉੱਥੇ ਬਾਪ ਕੈਦ 'ਚ ਪਾਉਣਾ, ਭਰਾਵਾਂ ਦੇ ਸਿਰ ਲਾਉਣੇ। ਸੋ ਜੇ ਉਹਨੂੰ ਤੁਸੀਂ ਉਹਦੇ ਬਾਕੀ ਐਕਟ ਨਾ ਹੀ ਉਹਦੇ ਤੋਂ ਹੀ ਤੁਸੀਂ ਦੇਖੋਗੇ ਤਾਂ ਫਿਰ ਤੁਹਾਨੂੰ ਲੱਗੇਗਾ ਕਿ ਵੀ ਬਹੁਤ ਵਾਰ ਜਿਹੜੇ ਇਸ ਕਿਸਮ ਦੇ ਤਾਕਤ ਦੇ ਭੁੱਖੇ, ਅਨਾਹ ਦੇ ਭੁੱਖੇ ਲੋਕ ਹੁੰਦੇ ਨੇ, ਉਹ ਇਸਤੇਮਾਲ ਕਰਦੇ ਨੇ ਧਰਮ ਦੇ ਨਾਂ ਨੂੰ। ਔਰ ਅੱਜ ਜਦੋਂ ਅਸੀਂ 1675 ਤੋਂ ਬਾਅਦ ਆਲਮੋਸਟ 346 ਸਾਲ ਬਾਅਦ ਅਸੀਂ ਇਹ ਗੱਲ ਕਰ ਰਹੇ ਹਾਂ, ਤਾਂ ਫਿਰ ਇਸ ਗੱਲ ਦਾ ਧਿਆਨ ਰਹੇਗਾ ਕਿ ਇਹੀ ਮੋਦੀ ਜਿਹੜਾ ਅੱਜ ਦਿੱਲੀ ਦੇ ਤਖਤ ਤੇ ਬੈਠਾ ਹੈ, 2002 'ਚ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨੂੰ ਇਸ ਨੇ ਡੋਲਿਆ ਔਰ ਉਸ ਦਾ ਤਿਲਕ ਲਾ ਕੇ ਇਹ ਫਿਰ ਗੁਜਰਾਤ ਦੇ ਚੀਫ ਮਿਨਿਸਟਰ ਤੋਂ ਹਿੰਦੂ ਸਿਰ ਦੇ ਸਮਰਾਟ ਬਣਿਆ, ਦਿੱਲੀ ਦੇ ਤਖਤ ਤੱਕ ਪਹੁੰਚਿਆ, 12 ਵਰੇ ਇਹਨੂੰ ਵੜ ਨਹੀਂ ਦਿੱਤਾ ਹੈ ਕਿਸੇ ਨੇ। ਔਰ ਕਿਵੇਂ ਉਹਨੂੰ ਅੱਜ ਸ਼ਿੰਗਾਰਿਆ ਜਾ ਰਿਹਾ ਹੈ, ਉਹਨੂੰ ਕਿਵੇਂ ਹਿੰਦੂ ਧਰਮ ਰਕਸ਼ਕ, ਰਾਮ ਮੰਦਰ, ਅਯੁੱਧਿਆ ਜਾਂ ਕਿਤੇ ਜੋ ਵੀ ਉਹ ਇਹ ਧਰਮ ਕਰਮ ਦੇ ਨਾਂ ਥੱਲੇ ਕਰਦਾ, ਉਹਨੂੰ ਤੁਸੀਂ ਧਾਰਮਿਕ ਕਰਮ ਨਹੀਂ ਜਸਟੀਫਾਈ ਕਰ ਸਕਦੇ। ਇਹ ਤਾਂ
ਤਾਕਤ ਔਰ ਇਕਤਦਾਰ ਦੀ ਭੁੱਖ ਦੇ ਥੱਲੇ ਇਸ ਕਿਸਮ ਦਾ ਵਰਤਾਰਾ ਹੈ। ਔਰ ਜਿਹੜੇ ਜ਼ੁਲਮ ਕਰਨ ਵਾਲੇ ਬਾਦਸ਼ਾਹ ਹੁੰਦੇ ਨੇ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ, ਉਹ ਤਾਂ ਧਰਮ ਦੀ ਆੜ ਲੈਂਦੇ ਨੇ, ਧਰਮ ਨੂੰ ਇਸਤੇਮਾਲ ਕਰਦੇ ਨੇ। ਔਰ ਇਹ ਅਸੀਂ ਜੇ ਮੈਂ ਇਸ ਡੀਟੇਲ 'ਚ ਜਾਵਾਂ ਕਿ ਭਾਈ ਹਿਊਮਨ ਹਿਸਟਰੀ 7-8 ਹਜ਼ਾਰ ਸਾਲ 'ਚ ਕਿਵੇਂ ਧਰਮ ਨੂੰ ਇਸਤੇਮਾਲ ਕੀਤਾ ਗਿਆ, ਔਰ ਸ਼ਾਇਦ ਤਾਰੀਖ ਦਾ ਇੱਕ ਵੱਡਾ ਹਿੱਸਾ ਜਦੋਂ ਇਸ ਸਾਰੇ ਘਟਨਾਕ੍ਰਮ ਦੇ ਨਾਲ ਜੁੜਿਆ ਹੋਇਆ ਕਿ ਕਿਵੇਂ ਮਜ਼ਹਬ ਦੇ ਨਾਂ ਦੇ ਉੱਤੇ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ, ਤੇ ਉਹਦੇ 'ਚੋਂ ਹੀ ਫਿਰ ਕਾਰਲ ਮਾਰਕਸ ਜਿਹਨੇ ਕਮਿਊਨਿਜ਼ਮ ਦੀ ਥਿਊਰੀ ਦਿੱਤੀ, ਉਸਨੇ ਜਦੋਂ ਇਹ ਕਿਹਾ ਕਿ ਰਿਲੀਜਨ ਇਜ਼ ਦਾ ਓਪੀਅਮ ਆਫ ਦਾ ਮਾਸਿਸ, ਤੇ ਉਹ ਗੱਲ ਸਾਰੀ ਗਲਤ ਨਹੀਂ ਹੈ। ਇਹ ਠੀਕ ਹੈ ਵੀ ਨਾਸਤਿਕਤਾ ਨੂੰ ਨਾ ਅਸੀਂ ਮੰਨ ਸਕਦੇ ਹਾਂ, ਇਸ ਲਈ ਮਾਰਕਸਿਜ਼ਮ ਡਿੱਗਿਆ ਆਪਣੇ ਮੂੰਹ ਪਰ ਨੇ, ਲੇਕਿਨ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਇਨਸਾਨੀ ਇਤਿਹਾਸ ਦੇ ਵਿੱਚ ਮਜ਼ਹਬ ਨੂੰ, ਅਕੀਦੇ ਨੂੰ ਕਿਵੇਂ ਖੁਦਗਰਜ਼ ਲੋਕਾਂ ਨੇ ਆਪਣੇ ਜਿਹੜਾ ਉਹ ਮਨੋਰਥ ਦੇ ਲਈ ਇਸਤੇਮਾਲ ਕੀਤਾ, ਕਿਵੇਂ ਉਹਨਾਂ ਨੇ ਆਪਣੀ ਤਾਕਤ ਕਾਇਮ ਰੱਖਣ ਦੇ ਲਈ ਜਿਹੜਾ ਉਸ ਕਿਸਮ ਦੇ ਮਜ਼ਹਬ ਦੇ ਲੋਕ ਫਤਵੇ ਦੇਣ ਵਾਲੇ ਔਰ ਨੇੜੇ ਤੇੜੇ ਉਹਨੂੰ ਜਸਟੀਫਾਈ ਕਰਨ ਵਾਲੇ ਵੀ ਮੌਜੂਦ ਹੋ ਜਾਂਦੇ ਸੀ। ਅੱਜ ਵੀ ਨੇ, ਅੱਜ ਵੀ ਉਹੀ ਹਿੰਦੂ ਧਰਮ ਦੇ ਸ਼ੰਕਰਾਚਾਰੀਆ ਬੈਠੇ ਨੇ, ਪੁਰੀਆਂ ਨੇ ਉਹਨਾਂ ਦੀਆਂ, ਮੱਠ ਨੇ, ਕਿੰਨਿਆਂ ਕੁ ਤੋਂ ਕੋਈ ਐਸੇ ਆਰਡਰ ਆਏ ਨੇ ਕਿ ਭਾਈ ਇਹ ਜੋ ਤੁਸੀਂ ਕਰ ਰਹੇ ਹੋ ਹਿੰਦੂਤਵਾ ਦੇ ਨਾਂ ਥੱਲੇ, ਇਹ ਜਿਹੜਾ ਇਹ ਅਗੇਂਸਟ ਦਾ ਇਨਸਾਨੀਅਤ ਹੈ, ਇਹ ਜਸਟੀਫਾਈਏਬਲ ਨਹੀਂ ਹੈ। ਸੋ ਇਹੋ ਜਿਹੀਆਂ ਹੀ ਨੀਤੀਆਂ ਜਦੋਂ ਕਿ ਅਸੀਂ ਦੇਖਦੇ ਹਾਂ ਅੱਜ ਇਹਨਾਂ ਦੀ ਕੀ ਨੀਤੀ ਹੈ ਕਿ ਅਸੀਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹਰ ਇੱਕ ਨੂੰ ਹਿੰਦੂਤਵਾ ਦੇ ਰੰਗ ਦੇ ਵਿੱਚ ਰੰਗ ਦੇਣਾ, ਸਭ ਹਰ ਕੋਈ ਇਹ ਕਹੇ ਵੀ ਅਸੀਂ ਹਿੰਦੂ ਹਾਂ, ਅਸੀਂ ਇਹਦੇ ਚੋਂ ਹੀ ਯੂਨਿਟੀ ਕੱਢਣੀ ਹੈ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਪਣੇ ਜਦੋਂ ਅਸੀਂ ਉਹਨਾਂ ਦੇ ਹੁਕਮ ਦੇਖਦੇ ਹਾਂ, ਉਹਨਾਂ ਦੇ ਫਰਮਾਨ ਦੇਖਦੇ ਹਾਂ, ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਪ੍ਰਥਾਏ ਉਹਨਾਂ ਦਾ ਇਹ ਫਰਮਾਨ ਹੈ ਕਿ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ, ਠੀਕਰ ਫੋਰ ਦਲੀਸ ਸਿਰ, ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ क्रिया, ਕਰੀ ਨ ਕਿਨਹੂ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ, ਹੈ ਸਭ ਜਗ ਭਇਓ, ਜੈ 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 ਸੁਰਲੋਕ। ਹੁਣ ਮੈਂ ਵੀਰ ਵਿੱਚ ਤਾਂ ਨਹੀਂ ਜਾਵਾਂਗਾ, ਪਰ ਇੱਕ ਇਹਦੇ 'ਚ ਪਹਿਲੇ ਫਰਮਾਨ ਦੇ ਵਿੱਚ ਦੋ ਗੱਲਾਂ ਅਹਿਮੀਅਤ ਵਾਲੀਆਂ ਉੱਭਰਦੀਆਂ ਨੇ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਉਹਨਾਂ ਦਾ ਹੁਣ ਜ਼ਾਹਰ ਹੈ ਕਿ 12 ਸਾਲ ਦੀ ਉਮਰ 'ਚ ਗੁਰੂ ਨਾਨਕ ਸਾਹਿਬ ਪੰਡਤ ਦਾ ਹੱਥ, ਜਿਹੜਾ ਪੰਡਤ ਜਨੇਊ ਪਾਉਣਾ ਚਾਹੁੰਦਾ ਗੁਰੂ ਨਾਨਕ ਸਾਹਿਬ ਨੂੰ, ਉਹਨਾਂ ਨੂੰ ਉਹ ਹਿੰਦੂ ਬਣਾਉਣਾ ਚਾਹੁੰਦਾ, ਜੋ ਯੱਗੋਪਵੀਤ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਜਿਵੇਂ ਕਿਸੇ ਨੂੰ ਹਿੰਦੂ ਬਣਾਉਣ ਦੀ ਪ੍ਰੋਸੈਸ ਹੈ, ਤੇ ਗੁਰੂ ਨਾਨਕ ਸਾਹਿਬ ਪੰਡਤ ਦਾ ਹੱਥ ਫੜ ਲੈਂਦੇ ਨੇ ਕਿ ਨਹੀਂ ਭਾਈ, ਇਹਦਾ ਕੀ ਮਤਲਬ ਹੈ, ਤੂੰ ਇਹ ਧਾਗਾ ਪਾ ਕੇ ਕਿਹੜਾ ਡਿਸਿਪਲਿਨ ਸਿਖਾ ਰਿਹਾ ਕਿ ਜਦੋਂ ਬੇਤੱਗਾ ਆਪੇ ਵਰਤੇ, ਔਰ ਇਹ ਜਿਹੜਾ ਧਾਗਾ ਤੂੰ ਦੂਸਰਿਆਂ ਨੂੰ ਤਾਂ ਪਾ ਰਿਹਾ, ਦੂਸਰਿਆਂ ਨੂੰ ਤਾਂ ਘੱਤ ਰਿਹਾ, ਪਰ ਆਪ ਤੂੰ ਬੇਤੱਗਾ ਹੈ, ਨਾ ਤੇਰੇ ਤੱਗ ਨਾ ਧਾਗਾ ਤੇਰੀਆਂ ਅੱਖਾਂ ਤੇ ਹੈ, ਨਾ ਪੈਰਾਂ ਤੇ ਹੈ, ਨਾ ਤੇਰੀਆਂ ਸੈਂਸਿਸ ਜਿਹੜੀਆਂ ਤੇਰੇ ਕੰਟਰੋਲ 'ਚ ਨੇ, ਨਾ ਤੇਰੀ ਲਸਟ ਤੇਰੇ ਕੰਟਰੋਲ 'ਚ ਹੈ, ਨਾ ਤੇਰੀ ਲਾਲਚ ਤੇਰੇ ਕੰਟਰੋਲ 'ਚ ਹੈ, ਤੇ ਜੇ ਤੂੰ ਇਹ ਸਾਰਾ ਬਾਕੀ ਇੱਕ ਰਿਚੁਅਲ ਕਰ ਰਿਹਾ ਤੇ ਮੈਨੂੰ ਇਹ ਕਬੂਲ ਨਹੀਂ ਹੈ। ਸੋ ਉਹੀ 12 ਸਾਲ ਦੀ, ਔਰ ਇਹ ਪਹਿਲਾ ਚੈਲੰਜ ਬ੍ਰਾਹਮਣਵਾਦ ਨੂੰ ਗੁਰੂ ਨਾਨਕ ਸਾਹਿਬ ਦਾ ਹੁੰਦਾ ਹੈ, ਔਰ ਫਿਰ ਇਹ ਸਿੱਖ ਧਰਮ ਉਹਨਾਂ ਚੈਲੰਜਸ ਦੇ ਨਾਲ ਹੀ ਅੱਗੇ ਵੱਧਦਾ ਹੈ। ਹੁਣ ਤੁਸੀਂ 11-12 ਸਾਲ ਦੀ ਉਮਰ 1469 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, ਤੁਸੀਂ 1481-82 ਦੀ ਗੱਲ ਕਰਦੇ ਹੋ, ਫਿਰ ਇੱਕਦਮ ਤੁਸੀਂ 2 ਸਦੀਆਂ ਬਾਅਦ ਚਲੇ ਆਓ 1675 ਦੇ ਵਿੱਚ, ਜਦੋਂ ਔਰੰਗਜ਼ੇਬ ਦਾ ਜ਼ੁਲਮ ਖਾਸ ਤੌਰ 'ਤੇ ਕਸ਼ਮੀਰ ਘਾਟੀ ਦੇ ਵਿੱਚ, ਜਿੱਥੇ ਕਿ ਅਫਗਾਨ ਖਾਨ ਨਾਂ ਦਾ ਗਵਰਨਰ ਲੱਗਾ ਹੋਇਆ ਹੈ, ਜ਼ੋਰੋ ਜ਼ਬਰੀ ਚੱਲ ਰਿਹਾ ਹੈ, ਜ਼ੋਰੋ ਜ਼ਬਰੀ ਕਨਵਰਸ਼ਨਸ ਹੋ ਰਹੀਆਂ ਨੇ, ਮਜ਼ਹਬ ਬਦਲੇ ਜਾ ਰਹੇ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਤੋਂ ਆਲ ਦਾ ਵੇ 300 ਕਿਲੋਮੀਟਰ ਦਿੱਲੀ ਤੱਕ ਪਹੁੰਚ ਕੇ ਔਰੰਗਜ਼ੇਬ ਦੀ ਬਾਂਹ ਫੜਦੇ ਨੇ ਕਿ ਜਬ ਇਹ ਜਨਊ ਜਬਰੀ ਲਾਉਣ ਨਹੀਂ ਦੇਣਾ। ਹੁਣ ਇਹ ਹੈ ਫਰਕ। ਹੁਣ ਨਾ ਤਾਂ ਜਨਊ ਸਿੱਖਾਂ ਦਾ ਚਿੰਨ੍ਹ ਹੈ, ਲੇਕਿਨ ਜਿਹੜੀ ਇਹੀ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਕਿ ਭਾਈ ਜਿਹੜਾ ਜਿਸ ਰਸਤੇ ਤੇ ਤੁਰਦਾ ਉਸ ਦਾ ਹੱਕ ਹੈ ਧਾਰਮਿਕ ਆਜ਼ਾਦੀ ਦਾ। ਜਦੋਂ ਅਸੀਂ ਮੁੱਢਲੀਆਂ ਆਜ਼ਾਦੀਆਂ ਦੀ ਗੱਲ ਕਰਦੇ ਹਾਂ, ਉਦੋਂ ਤਾਂ ਨਾ ਕੋਈ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਸੀ,
ਨਾ ਕੋਈ ਮਜ਼ਹਬ ਦੀ ਆਜ਼ਾਦੀ ਦੀ ਗੱਲ ਸੀ। ਲੇਕਿਨ ਇਹ ਸਾਕਾ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਇਸ ਨੂੰ ਮਾਡਰਨ ਏਜ ਦਾ ਯੂਨੀਕ ਕੀਨੋ ਬੜੋ ਕਲੂ ਮੈਂ ਸਾਕਾ ਕਿਹਾ, ਪਹਿਲੀ ਗੱਲ ਤਾਂ ਤਾਂਕਾ ਉਹਨਾਂ ਦਾ, ਹਿੰਦੂਆਂ ਦਾ, ਕਿਉਂਕਿ ਉਹਨਾਂ ਦਾ ਇਹ ਧਾਰਮਿਕ ਚਿੰਨ੍ਹ ਹੈ। ਔਰ ਦੂਸਰਾ, ਆਪਣੇ ਆਪਣੇ ਅਕੀਦੇ ਦੇ ਲਈ ਸ਼ਹੀਦੀਆਂ ਦੇਣ ਵਾਲਿਆਂ ਦਾ ਤਾਂ ਇਤਿਹਾਸ ਭਰਿਆ ਹੋਇਆ। ਹਰ ਮਜ਼ਹਬ, ਜਿਹੜੇ ਪੁਰਾਣੇ ਮਜ਼ਹਬ ਨੇ, ਜੂਡਿਜ਼ਮ ਔਰ ਕ੍ਰਿਸਚੀਅਨਿਟੀ, ਇਸਲਾਮ, ਉਹਨਾਂ ਦੇ ਵਿੱਚ ਬੜੇ ਬੜੇ ਲੋਕ ਜਿਨ੍ਹਾਂ ਨੇ ਬੜੇ ਬੜੇ ਟਾਰਚਰ ਸਹਿ ਆਪਣੇ ਅਕੀਦੇ ਤੋਂ ਨਹੀਂ ਡੋਲੇ ਹੈ। ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਇਸ ਲਈ ਵੀ ਯੂਨੀਕ ਹੈ ਕਿ ਉਹਨਾਂ ਨੇ ਉਸ ਦੇ ਲਈ ਸ਼ਹਾਦਤ ਦਿੱਤੀ ਜੋ ਉਹਨਾਂ ਦਾ ਫੇਥ ਨਹੀਂ, ਲੇਕਿਨ ਦੂਸਰੇ ਆਜ਼ਾਦੀ ਦੇ ਨਾਲ ਆਪਣੇ ਉਸ ਵਿਸ਼ਵਾਸ ਨੂੰ, ਜੋ ਵੀ ਉਹਨਾਂ ਦਾ ਹੈ, ਗਲਤ ਜਾਂ ਠੀਕ ਹੈ ਉਹਨਾਂ ਦਾ ਕੰਮ ਹੈ, ਉਹਨੂੰ ਉਹ ਪ੍ਰੈਕਟਿਸ ਕਰ ਸਕਣ। ਸਟੇਟ ਇੰਟਰਫੀਅਰ ਨਾ ਕਰੇ, ਸਟੇਟ ਕਾਨੂੰਨ ਬਣਾ ਕੇ ਇਹ ਇੰਪਲੀਮੈਂਟ ਨਾ ਕਰੇ ਕਿ ਕਿਸ ਨੇ ਕੀ ਮੰਨਣਾ। ਔਰ ਅਸੀਂ ਸਮਝਦੇ ਹਾਂ ਕਿ ਇਹੀ ਜਿਹੜਾ ਰਸਤਾ ਜਿਸ ਦੇ ਉੱਤੇ ਅੱਜ ਇੰਟਰਨੈਸ਼ਨਲ ਕੋਵੈਨੈਂਟ ਲਾਅ ਔਰ ਦੂਸਰੇ ਸਾਰੇ ਖੜੇ ਨੇ, ਇਸ ਦੀ ਬੁਨਿਆਦ ਇਸ ਸ਼ਹਾਦਤ ਦੇ ਉੱਤੇ ਰੱਖੀ ਜਾਂਦੀ ਹੈ। ਔਰ ਫਿਰ ਦੂਸਰਾ ਪੱਖ ਜਿਹੜਾ ਇਸ 'ਚ, ਔਰ ਇਹੀ ਕਾਰਨ ਹੈ ਜਦੋਂ 10ਵੇਂ ਪਾਤਸ਼ਾਹ ਦੇ ਸਮਕਾਲੀ ਜਿਹੜੇ ਕਵੀ ਨੇ, 52 ਕਵੀਆਂ 'ਚੋਂ ਸੈਨਾਪਤੀ, ਉਹ ਟ੍ਰਿਬਿਊਟ ਦਿੰਦੇ ਨੇ ਤੇ ਉਹ ਇਹ ਕਹਿੰਦੇ ਨੇ ਕਿ ਤਹਿ ਪ੍ਰਗਟ ਭਇਓ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਇਹ ਕਈ ਵਾਰ ਪਤਾ ਨਹੀਂ ਕਹਿੰਦੇ ਤੇਗ ਬਹਾਦਰ ਹਿੰਦ ਦੀ ਚਾਦਰ ਜ਼ਿਆਦਾ ਪੋਪੂਲਰ ਕਰ ਦਿੱਤਾ ਹੈ। ਕੱਲਾ ਉਹਨਾਂ ਦੀ ਸ਼ਹਾਦਤ ਕੋਈ ਹਿੰਦੁਸਤਾਨ ਦੇ ਲਈ ਹੋਈ ਸ਼ਹਾਦਤ ਨਹੀਂ ਹੈ। ਸੈਨਾਪਤੀ ਨੇ ਬਿਲਕੁਲ ਠੀਕ ਹੈ, ਗੁਰੂ ਤੇਗ ਬਹਾਦਰ ਜਿਨ੍ਹਾਂ ਨੇ ਦੁਨੀਆ ਦਾ ਵੈਲਿਊ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਿ ਉਹਨਾਂ ਨੇ ਸਾਰੀ ਸ੍ਰਿਸ਼ਟੀ ਦੇ ਉੱਤੇ ਉਹ ਚਾਦਰ ਪਾਈ, ਜਿਹੜੀ ਚਾਦਰ ਸੀ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਦੀ, ਮੁੱਢਲੇ ਇਨਸਾਨੀ ਹੱਕਾਂ ਦੀ। ਔਰ ਜਿਹਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਉਹਨਾਂ ਦੀਆਂ ਅੱਖਾਂ ਸਾਹਮਣੇ ਉਹਨਾਂ ਨੂੰ ਪਿੰਜਰੇ 'ਚ ਬੰਦ ਕੀਤਾ ਹੋਇਆ ਹੈ। ਔਰ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਜਾਂਦਾ ਹੈ, 2 ਫਾੜ ਕੀਤਾ ਜਾਂਦਾ ਹੈ। ਭਾਈ ਸਤੀ ਦਾਸ ਉਹਨਾਂ ਦੇ ਸਰੀਰ ਦੇ ਦੁਆਲੇ ਰੂੰ ਦੇ ਗੋੜੇ ਪਾਣ ਕੇ ਔਰ ਉਸ ਨੂੰ ਅੱਗ ਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਔਰ ਭਾਈ ਦਿਆਲਾ ਜੀ, ਉਹਨਾਂ ਨੂੰ ਦੇਗ ਦੇ ਵਿੱਚ ਉਬਾਲਿਆ ਜਾਂਦਾ ਹੈ। ਔਰ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਇੱਕੋ ਦਿਨ ਦੀ ਸ਼ਹਾਦਤ ਹੈ। ਮੈਸੇਜ ਦਿੱਤਾ ਜਾ ਰਿਹਾ ਹੈ ਕਿ ਜੋ ਇਹਨਾਂ ਦਾ ਹਸ਼ਰ ਤੁਹਾਡੇ ਸਿੱਖਾਂ ਦਾ ਅਸੀਂ ਕੀਤਾ, ਇਹੀ ਤੁਹਾਡਾ ਹੋਏਗਾ। ਪਰ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਇਹ ਫਰਮਾਨ ਹੁੰਦਾ ਕਿ ਭਾਈ ਉਹਨਾਂ ਨੇ ਸੀਸ ਦਿਆ ਪਰ ਸੀ ਨਾ ਉਚਰੀ, ਉਹਨਾਂ ਨੇ ਸ਼ਹਾਦਤ ਨੂੰ ਕਬੂਲਿਆ। ਔਰ ਠੀਕਰ ਫੋਰ ਦਲੀਸ ਸਿਰ, ਇਹ ਸਰੀਰ ਦਾ ਠੀਕਰ ਹੈ, ਜਿਹੜਾ ਸਰੀਰ ਤਾਂ ਆਉਣ ਜਾਣ ਵਾਲਾ ਹੈ, ਇਹ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਭੰਨ ਕੇ ਰੱਬ ਦੀ ਦਰਗਾਹ ਦੇ ਵਿੱਚ ਉਹਨਾਂ ਨੇ ਉਹ ਮਾਨ ਸਨਮਾਨ ਹਾਸਲ ਕੀਤਾ। ਹੁਣ ਇਹ ਹਿਸਟਰੀ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੇ ਹਾਕਮਾਂ ਦਾ ਵਰਤਾਰਾ ਇਹ ਸੀ, ਜਦੋਂ ਇਹ ਵੰਗਾਰ, ਇਹੀ ਔਰੰਗਜ਼ੇਬ ਦਾ ਡ੍ਰੀਮ ਸੀ ਜੋ ਅੱਜ ਹਿੰਦੂ ਤਵੀਆਂ ਦਾ ਹੈ ਕਿ ਸਭ ਨੂੰ ਇੱਕ ਰੰਗ ਦੇ ਵਿੱਚ ਰੰਗਣਾ, ਇਸਲਾਮ ਦਾ ਦਾਇਰਾਕਾਰ ਜਿਹੜਾ ਹੈ ਉਸ ਦੇ ਵਿੱਚ ਲਿਆਉਣਾ ਔਰ ਇੱਕ ਹੋਏ। ਔਰ ਇਹੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਵਾਬ ਹੈ, ਤੂੰ ਤਾਂ ਚਾਹੁੰਦਾ 2 ਤੋਂ 1 ਕਰਨਾ, ਮੈਂ ਤਾਂ 3 ਬਣਾਵਣੇ ਚਾਹੁੰਦਾ ਹਾਂ। ਮੈਨੂੰ ਲੋੜ ਨਾ ਜੱਗ ਦੇ ਰੁਤਬਿਆਂ ਦੀ, ਨਾ ਮੈਂ ਪੀਰੀ ਦੀ ਖਾਹਿਸ਼ ਰਖਾਉਂਦਾ ਹਾਂ। ਉਹ ਇੱਕ ਲੰਬੀ ਕਹਾਣੀ ਹੈ ਕਿ ਕੀ ਆਫਰਸ ਹੁੰਦੀਆਂ ਨੇ, ਕੀ ਹੁੰਦਾ। ਇਹ ਅੱਜ ਜਦੋਂ ਅਸੀਂ ਦੇਖ ਰਹੇ ਹਾਂ, ਹੁਣ ਜਦੋਂ ਇਹ ਖਬਰ ਇੰਟਰਨੈਸ਼ਨਲ ਮੀਡੀਆ ਦਾ ਸ਼ਿੰਗਾਰ ਬਣਦੀ ਹੈ ਕਿ ਹਿੰਦੂ ਤਵੀ ਜਬਰਨ ਗੁੜਗਾਵਾਂ ਦੇ ਵਿੱਚ ਮੁਸਲਮਾਨਾਂ ਨੂੰ ਜਿਹੜਾ ਉਹ ਜੁਮੇ ਦੀ ਨਮਾਜ਼ ਪੜ੍ਹਨ ਤੋਂ ਰੋਕਦੇ ਨੇ, ਤੇ ਫਿਰ ਨਾਲ ਦੀ ਨਾਲ ਖਬਰ ਆਉਂਦੀ ਹੈ ਕਿ 5 ਗੁਰਦੁਆਰਿਆਂ ਦੀ ਸਿੱਖ ਕੌਂਸਲ ਦੇ ਪ੍ਰੈਜ਼ੀਡੈਂਟ ਅੱਗੇ ਆਉਂਦੇ ਨੇ ਔਰ ਉਹ ਕਹਿੰਦੇ ਨੇ ਕਿ ਭਾਈ ਅਸੀਂ ਜੇ ਤੁਹਾਨੂੰ ਬਾਹਰ ਨਹੀਂ ਅਦਾ ਕਰਨ ਦਿੰਦੇ, ਅਸੀਂ ਗੁਰਦੁਆਰਿਆਂ ਦੇ ਵਿੱਚ ਤੁਹਾਨੂੰ ਸਪੇਸ ਪ੍ਰੋਵਾਈਡ ਕਰਾਂਗੇ। ਗੁਰਦੁਆਰਿਆਂ ਦੇ ਨਾਲ ਲੱਗਦੇ ਵੱਡੇ ਹਾਲ ਦੂਜੇ ਨੇ ਔਰ ਇਹ ਤੁਹਾਡੇ ਇਸ ਮਜ਼ਹਬ ਦੇ ਹੱਕ ਨੂੰ ਜੋ ਨਮਾਜ਼ ਦਾ ਹੈ, ਖਾਸ ਤੌਰ ਤੇ ਜੁਮੇ ਦੀ ਨਮਾਜ਼ ਜਮਾਤੀ ਤੌਰ ਤੇ ਪੜ੍ਹੀ ਜਾਂਦੀ ਹੈ। ਹੁਣ ਜੇ ਤੁਸੀਂ ਇਹਨਾਂ ਦੋਨਾਂ ਘਟਨਾਵਾਂ ਨੂੰ ਦੇਖੋਗੇ ਤਾਂ ਫਿਰ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਸਮਝ ਆਏਗੀ ਕਿ ਨਾ ਉਦੋਂ ਸਿੱਖੀ ਇਸਲਾਮ ਦੇ ਵਿਰੁੱਧ ਸੀ। ਜੇ ਇਸਲਾਮ ਦੇ ਵਿਰੋਧ 'ਚ ਹੁੰਦੇ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ ਉਸ ਸ਼ਹਾਦਤ ਦੇ ਨਾਲ, ਜਦੋਂ ਅਸੀਂ ਅਗਲਾ ਦੌਰ 10ਵੇਂ ਪਾਤਸ਼ਾਹ 9 ਸਾਲ ਦੀ ਉਮਰ ਹੈ ਉਹਨਾਂ ਦੀ, ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਜਦੋਂ ਪਿਤਾ ਸ਼ਹੀਦ ਹੁੰਦੇ ਨੇ ਔਰ ਗੁਰੂ ਸਾਹਿਬ ਦਾ ਪਿਆਰਾ ਸਿੱਖ ਭਾਈ ਜੈਤਾ
ਦਿੱਲੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਆਉਂਦਾ, ਇੱਕ ਸੀਸਗੰਜ ਚਾਂਦਨੀ ਚੌਂਕ ਦਿੱਲੀ 'ਚ ਹੈ, ਇੱਕ ਸੀਸਗੰਜ ਅਨੰਦਪੁਰ ਸਾਹਿਬ ਹੈ, ਜਿੱਥੇ ਆਪਣੇ ਪਿਤਾ ਦਾ ਉਹ ਸੀਸ ਜਿਹੜਾ ਹੈ ਉਸ ਨੂੰ ਰਿਸੀਵ ਕਰਦੇ ਨੇ। ਜ਼ਾਹਰ ਹੈ ਕੌਮ ਦੇ ਵਿੱਚ ਗੁੱਸਾ ਹੈ, ਔਰ ਲੇਕਿਨ ਇਸ ਸਭ ਦੇ ਬਾਵਜੂਦ ਕੋਈ ਮਜ਼ਹਬ ਦੀ ਖਿਲਾਫਤ ਨਹੀਂ ਹੈ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ 19 ਸਾਲ ਦੀ ਉਮਰ 'ਚ ਪਹਿਲੀ ਜੰਗ ਭੰਗਾਣੀ ਦੀ ਜੰਗ, ਅੱਜ ਵੀ ਉਸ ਗੁਰਦੁਆਰਾ ਇਤਿਹਾਸਕ ਨੂੰ ਦੇਖਿਆ ਜਾ ਸਕਦਾ ਹੈ, ਹਿਮਾਚਲ ਪ੍ਰਦੇਸ਼ 'ਚ ਹੈ, ਉਹ ਲੜਦੇ ਨੇ 22 ਧਾਰ ਦੇ ਉਹ ਪਹਾੜੀ ਹਿੰਦੂ ਰਾਜਿਆਂ ਦੇ ਨਾਲ, ਕਿਉਂਕਿ ਉਹ 22 ਧਾਰ ਦੇ ਪਹਾੜੀ ਰਾਜੇ ਹਿੰਦੂ ਜਿਹੜੇ ਨਜ਼ਰਾਨੇ ਦੇ ਰਹੇ ਨੇ ਦਿੱਲੀ ਦਰਬਾਰ ਨੂੰ, ਉਹ ਦਿੱਲੀ ਦੇ ਹੁਕਮਾਂ ਤੇ ਕੰਮ ਕਰ ਰਹੇ ਨੇ। ਔਰ ਉਸ ਪਹਿਲੀ ਜੰਗ ਦੇ ਵਿੱਚ ਸਡੌਰੇ ਦਾ ਪੀਰ ਬੁੱਧੂ ਸ਼ਾਹ, ਇੱਕ ਮੁਸਲਮਾਨ ਸੂਫੀ ਸੈਯਦ ਫਕੀਰ, ਉਸ ਦੇ 3 ਲੜਕੇ, ਉਸ ਦੇ ਸੈਂਕੜਿਆਂ ਮੁਰੀਦ ਵੀ ਆ ਕੇ ਜਿਹੜੇ ਨੇ ਜੂਝਦੇ ਨੇ, ਔਰ ਉਹਨਾਂ ਦੇ ਪੀਰ ਬੁੱਧੂ ਸ਼ਾਹ ਦੇ 3 ਬੇਟੇ ਔਰ ਸੈਂਕੜਿਆਂ ਮੁਰੀਦ ਸ਼ਹੀਦ ਹੁੰਦੇ ਨੇ। ਸਿੱਖਾਂ ਦਾ ਔਰ ਮੁਸਲਮਾਨਾਂ ਦਾ ਖੂਨ ਸਾਂਝਾ ਡੁੱਲਦਾ ਹੈ। ਤੇ ਜੇ ਇਸਲਾਮ ਦੀ ਖਿਲਾਫ ਵਰਜ਼ੀ ਹੁੰਦੀ ਫਿਰ ਇਹ ਨਾ, ਫਿਰ ਪੀਰ ਬੁੱਧੂ ਸ਼ਾਹ ਜਾਂ ਨਬੀ ਖਾਨ ਗਨੀ ਖਾਨ ਵਰਗੇ ਸਾਡੇ ਇਤਿਹਾਸ ਦੇ ਜਿਹੜੇ ਨਾਇਕ ਨੇ ਉਹ ਪੈਦਾ ਨਾ ਹੁੰਦੇ। ਸੋ ਉਦੋਂ ਵੀ ਜੋ ਜ਼ੁਲਮ ਕਰਨ ਵਾਲਾ ਸੀ, ਨੋ ਮੈਟਰ ਉਹਦਾ ਫੇਥ ਕੀ ਸੀ, ਉਹਨੂੰ ਗੁਰੂ ਨਾਨਕ ਸਾਹਿਬ ਦੀ 9ਵੀਂ ਜੋਤ ਨੇ ਵੰਗਾਰਿਆ। ਤੇ ਅੱਜ ਵੀ ਇਹ ਹਿੰਦੂ ਤਵੀ ਜਿਹੜੇ ਮੋਦੀ ਐਂਡ ਕੰਪਨੀ ਜੋ ਇਹ ਕਰ ਰਹੇ ਨੇ, ਉਹਨੂੰ ਸਿੱਖ ਕੌਮ ਨੇ ਵੰਗਾਰਿਆ ਵੀ ਹੈ। ਔਰ ਇਹ ਕਿਸਾਨ ਲਹਿਰ ਦੇ ਚੱਲਦੇ ਆ ਦੁਨੀਆ ਨੇ ਦੇਖਿਆ ਕਿ ਗੁਰੂ ਨਾਨਕ ਦੀ ਆਈਡੀਓਲੋਜੀ ਦੀ ਜਿੱਤ ਹੋਈ ਹੈ। ਇਵੇਂ ਹੀ ਜਿਵੇਂ ਜੇ ਉਸ 16ਵੀਂ 17ਵੀਂ ਸਦੀ ਦੇ ਜ਼ੁਲਮ ਤੋਂ ਬਾਅਦ ਸਿੱਖ ਝੁਕੇ ਨਹੀਂ ਸੀ, ਇੱਕ ਸਦੀ ਸਿੱਖਾਂ ਨੇ ਫਿਰ ਘੋੜਿਆਂ ਦੀਆਂ ਕਾਠੀਆਂ ਨੂੰ ਆਪਣੇ ਘਰ ਬਣਾਇਆ ਸੀ, ਮੁੱਠੀ ਮੁੱਠੀ ਪਰ ਛੋਲਿਆਂ ਦੇ ਉੱਤੇ ਗੁਜ਼ਾਰਾ ਕੀਤਾ ਸੀ। ਸਾਡੀਆਂ ਮਾਤਾਵਾਂ ਭੈਣਾਂ ਨੇ ਅੱਜ ਵੀ, ਜਦੋਂ ਹੁਣ ਇਹ ਜਥਾ ਗੁਰਦੁਆਰਾ ਸ਼ਹੀਦ ਸਿੰਘਾਂ ਸਿੰਘਣੀਆਂ ਲਾਹੌਰ 'ਚ, ਜਦੋਂ ਕਿ ਅਜੇ ਸਿੱਖ ਜਥਾ ਪਾਕਿਸਤਾਨ ਦੇ ਵਿੱਚ ਹੀ ਆ, ਉਹ ਗਿਆ ਤੇ ਸੀ ਕਿ ਜਦੋਂ ਉਸ ਥਾਂ ਦੇ ਉੱਤੇ ਜਿਹੜੀ ਨਵੀਂ ਇਮਾਰਤ ਹੁਣ ਬਣੀ ਹੈ, ਉਹ ਵਾਕਿਆ ਸੁਣਾਏ ਜਾਂਦੇ ਨੇ ਤੇ ਉਹ ਭਾਵੁਕਤਾ ਸਿਖਰਾਂ ਤੇ ਹੁੰਦੀ ਹੈ। ਲੇਕਿਨ ਇਸ ਸਾਰੇ ਦੇ ਚੱਲਦੇ ਆ ਇੱਕ ਗੱਲ ਜ਼ਾਹਰ ਸੀ ਕਿ ਜਦੋਂ ਜ਼ੁਲਮ ਇਸ ਹੱਦ ਤੱਕ ਪਹੁੰਚ ਜਾਂਦਾ ਹੈ ਕਿ ਰੱਬ ਦੇ ਬੰਦਿਆਂ ਨੂੰ ਜਦੋਂ ਜ਼ਾਲਮ ਹਾਕਮ ਦੁਖਾਉਂਦੇ ਨੇ, ਉਹਨਾਂ ਨੂੰ ਸ਼ਹੀਦ ਕਰਦੇ ਨੇ, ਫਿਰ ਰੱਬ ਦੇ ਦਰ ਦੇ ਉੱਤੇ ਪੁਕਾਰ ਹੁੰਦੀ ਹੈ, ਫਿਰ ਈਮਾਨ ਵਾਲੇ ਲੋਕ ਖਲੋਂਦੇ ਨੇ, ਰਜੀਮ ਬਦਲਦੇ ਨੇ। ਔਰ ਉਹੀ ਰਜੀਮ ਫਿਰ ਬਦਲਿਆ। ਬੁੱਲੇ ਸ਼ਾਹ ਪੰਜਾਬ ਦੇ ਇੱਕ ਸੂਫੀ ਸ਼ਾਇਰ, ਇੱਕ ਸੂਫੀ ਫਕੀਰ, ਉਹ ਜਦੋਂ ਇਹ ਕਹਿੰਦੇ ਨੇ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਉਹੀ ਔਰੰਗਜ਼ੇਬ ਜਿਹਨੇ ਮੁਗਲਿਆ ਬਾਦਸ਼ਾਹ ਸਭ ਤੋਂ ਜ਼ਿਆਦਾ ਆਪਣੀ ਸਲਤਨਤ ਦਾ ਵਿਸਤਾਰ ਕੀਤਾ, ਸਭ ਤੋਂ ਜ਼ਿਆਦਾ ਉਹਨੇ ਆਪਣੀ ਟੈਰੀਟਰੀ ਜਿੱਤੀ, ਪਰ ਉਸ ਦੇ ਮਰਨ ਦੇ ਨਾਲ ਹੀ ਮੁਗਲਿਆ ਸਾਮਰਾਜ ਦਾ ਪਤਨ ਸ਼ੁਰੂ ਹੋ ਜਾਂਦਾ ਹੈ। ਉਸ ਦਾ ਕਿੱਥੇ ਉਹ ਸਿਖਰ ਤੇ ਸੀ, ਕਿੱਥੇ ਉਸ ਦਾ ਜਵਾਲ ਸ਼ੁਰੂ ਹੁੰਦਾ ਹੈ, ਔਰ ਫਿਰ ਕਿਵੇਂ ਹੌਲੀ ਹੌਲੀ ਉਸ ਦਾ ਅੰਤ ਹੁੰਦਾ ਹੈ। ਔਰ ਬੁੱਲੇ ਸ਼ਾਹ ਕਹਿੰਦੇ ਨੇ ਕਿ ਭੂਰਿਆਂ ਦੀਆਂ ਬੁੱਕਲਾਂ ਮਾਰਨ ਵਾਲੇ ਧਰਤੀ ਦੇ ਬਾਦਸ਼ਾਹ ਬਣਦੇ ਨੇ ਔਰ ਮੁਗਲਾਂ ਨੂੰ ਕੌੜਾ ਘੁੱਟ ਪੀਣ ਤੇ ਮਜਬੂਰ ਹੋਣਾ ਪੈਂਦਾ ਹੈ। ਇਹ ਇਤਿਹਾਸ ਦਾ ਸਬਕ ਵੀ ਹੈ ਕਿ ਜ਼ੁਲਮ ਜ਼ਿਆਦਾ ਦੇਰ ਨਹੀਂ ਚੱਲਦਾ, ਜ਼ੁਲਮ ਦਾ ਅੰਤ ਹੁੰਦਾ ਹੈ। ਲੇਕਿਨ ਇਹਦੇ ਬਾਵਜੂਦ ਜ਼ੁਲਮ ਕਰ ਉਸੇ ਦਿੱਲੀ ਤਖਤ ਦੇ ਉੱਤੇ ਅੱਜ ਨਵਾਂ ਔਰੰਗਜ਼ੇਬ ਦਾ ਅਵਤਾਰ ਬੈਠਾ ਹੋਇਆ ਹੈ ਔਰ ਅਲਟੀਮੇਟਲੀ ਉਸੇ ਰਸਤੇ ਹੀ ਉਹੀ ਗੁਰੂ ਨਾਨਕ ਦੀ ਉਮਤ ਨੇ ਚੈਲੰਜ ਵੀ ਕੀਤਾ। ਔਰ ਇਹਨਾਂ ਨੂੰ ਲੌਕ ਸਟਾਕ ਐਂਡ ਬੈਰਲ, ਇਹ ਜਿਹੜੀ ਹਿੰਦੂਤਵਾਦੀ ਆਈਡੀਓਲੋਜੀ ਹੈ, ਇਹਨੂੰ ਗੁਰੂ ਨਾਨਕ ਦਾ ਪੰਥ ਡਿਸਟਰੋਏ ਕਰੇਗਾ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਵੀ ਲਿਬਰੇਟ ਹੋਏਗਾ, ਕਸ਼ਮੀਰ ਵੀ ਆਜ਼ਾਦ ਹੋਏਗਾ। ਭਾਰਤ ਦੇ ਨਕਸ਼ੇ 'ਚ ਕੈਦ ਬਾਕੀ ਅਕਲੀਅਤਾਂ, ਉਹ ਬੇਸ਼ੱਕ ਈਸਾਈ ਨੇ ਜਾਂ ਉਹਨਾਂ ਦੇ ਵਿੱਚ ਟਰਾਈਬਲਸ ਨੇ ਜਿਨ੍ਹਾਂ ਨੂੰ ਆਦੀਵਾਸੀ ਕਿਹਾ ਜਾਂਦਾ ਹੈ, ਦਲਿਤ ਨੇ, ਉਹ ਸਾਰੇ ਵੀ ਲਿਬਰੇਟ ਹੋਣਗੇ। ਇਹ ਪਹਿਲਾਂ ਵੀ ਲੀਡ ਖਾਲਸਾ ਪੰਥ ਨੇ 10ਵੇਂ ਪਾਤਸ਼ਾਹ ਦੇ ਹੁਕਮਾਂ ਦੇ ਨਾਲ ਜਿਹੜਾ ਪੰਥ ਸੱਜਿਆ, ਜਿਹਦੇ ਜ਼ਿੰਮੇ ਕੰਮ ਲਾਇਆ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਇਸ ਇਤਿਹਾਸ ਨੂੰ ਖਾਲਸਾ ਫੇਰ ਦੁਹਰਾਏਗਾ
ਜਿਵੇਂ ਉਸ ਨੇ 18ਵੀਂ ਸਦੀ ਦੇ ਵਿੱਚ ਦੁਹਰਾਇਆ ਸੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਪੇਜ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੈਂਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।